ਵਪਾਰਕ ਸਾਂਝ ਲਈ ਅਤੇ ਕਿਸਾਨਾਂ ਦੀ ਖੁਸ਼ਹਾਲੀ ਲਈ ਬਾਰਡਰ ਖੋਲ੍ਹਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਅਟਾਰੀ ਵਾਘਾ ਸਰਹੱਦ ਤੇ ਅੱਜ ਅਪੀਲ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਸਿਰ ਤੇ ਕਣਕ ਦੀਆਂ ਬੋਰੀਆਂ ਰੱਖ ਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਸਮੇਤ ਪਾਰਟੀ ਵਰਕਰਾਂ ਨੇ ਬਾਰਡਰ ਵੱਲ ਨੂੰ ਮਾਰਚ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਨਫ਼ਰਤ ਦੀ ਰਾਜਨੀਤੀ ਨੂੰ ਇਨਕਾਰ ਕਰਕੇ ਅਤੇ ਖੁਸ਼ਹਾਲੀ, ਅਮਨ ਅਤੇ ਕਾਨੂੰਨੀ ਜ਼ਿੰਮੇਵਾਰੀ ਦੀ ਪੱਖਦਾਰੀ ਕਰੀਏ। ਉਨ੍ਹਾਂ ਕਿਹਾ ਕਿ ਅਟਾਰੀ ਵਾਘਾ ਬਾਰਡਰ ਰਾਹੀਂ ਭਾਰਤ-ਪਾਕਿਸਤਾਨ ਵਪਾਰ ਰਾਹ ਖੋਲ੍ਹਣ ਦੀ ਮੰਗ ਸਿਰਫ ਆਰਥਿਕਤਾ ਨਹੀਂ ਸਗੋਂ ਇਤਿਹਾਸਕ, ਅਧਿਆਤਮਿਕ ਅਤੇ ਕਾਨੂੰਨੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਕਿਸਾਨ, ਵਪਾਰੀ ਤੇ ਆਮ ਲੋਕ ਖੁੱਲ੍ਹੇ ਵਪਾਰ ਦੀ ਮੰਗ ਕਰਦੇ ਹਨ। ਪੰਜਾਬ ਦੇ ਕਿਸਾਨ ਖਾਸ ਕਰਕੇ ਅੰਮ੍ਰਿਤਸਰ ਜ਼ਿਲ੍ਹੇ ਦੇ ਘੱਟ ਮੁੱਲਾਂ ਅਤੇ ਮੰਡੀਆਂ ਦੀ ਕਮੀ ਕਾਰਨ ਪੀੜਤ ਹਨ। ਸਰਹੱਦ ਖੁੱਲ੍ਹਣ ਨਾਲ ਉਹ ਆਪਣੀ ਕਣਕ, ਚੌਲ, ਸਬਜ਼ੀਆਂ ਤੇ ਫਲ ਵਧੀਆ ਕੀਮਤ ਤੇ ਵੇਚ ਸਕਣਗੇ। ਵਪਾਰੀ ਖਾਸ ਕਰਕੇ ਸੁੱਕੇ ਫਲਾਂ, ਸੀਮੈਂਟ, ਕੱਪੜੇ ਤੇ ਉਦਯੋਗਿਕ ਮਾਲ ਦੇ ਆਪਣੀਆਂ ਖੋਈਆਂ ਮਾਰਕੀਟਾਂ ਮੁੜ ਹਾਸਲ ਕਰ ਸਕਣਗੇ। ਟਰਾਂਸਪੋਰਟ, ਗੋਦਾਮ, ਹੋਟਲ ਤੇ ਟੂਰਿਜ਼ਮ ਖੇਤਰ ਵਿੱਚ ਹਜ਼ਾਰਾਂ ਨੌਕਰੀਆਂ ਬਣਨਗੀਆਂ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਭਾਰਤ ਨੂੰ ਬਹੁਤ ਸਾਰਾ ਆਰਥਿਕ ਲਾਭ ਹੋਵੇਗਾ, ਜਿਵੇਂ ਸਰਹੱਦ ਖੁੱਲ੍ਹਣ ਨਾਲ ਭਾਰਤ ਦੇ GDP ਵਿੱਚ 1% ਵਾਧਾ ਹੋ ਸਕਦਾ ਹੈ। ਖੇਤਰੀ ਖੁਸ਼ਹਾਲੀ ਨਾਲ ਭਾਰਤ ਦੀ ਵਿਸ਼ਵ ਭਰ ਵਿੱਚ ਜ਼ਿੰਮੇਵਾਰ ਰਾਸ਼ਟਰ ਦੀ ਛਵੀ ਮਜ਼ਬੂਤ ਹੋਵੇਗੀ। ਕੇਂਦਰੀ ਏਸ਼ੀਆ ਨਾਲ ਜੁੜਨ ਦੇ ਰਾਹ ਖੁੱਲ੍ਹਣਗੇ। ਵਿਦੇਸ਼ੀ ਬੰਦਰਗਾਹਾਂ ਉੱਤੇ ਵੀ ਨਿਰਭਰਤਾ ਘਟੇਗੀ। ਸੁਰੱਖਿਆ ਸੰਬੰਧੀ ਉਨ੍ਹਾਂ ਕਿਹਾ ਕਿ WTO ਦੇ ਕਾਨੂੰਨ ਅਨੁਸਾਰ ਸੁਰੱਖਿਆ ਕਾਰਨਾਂ ਕਰਕੇ ਰੋਕ ਲਗਾਉਣੀ ਜਾਇਜ਼ ਹੈ, ਪਰ ਸਿਰਫ ਸਾਵਧਾਨੀ ਤੇ ਨਿਯਮਾਂ ਅਨੁਸਾਰ। ਵਪਾਰ ਬੰਦ ਕਰਨਾ ਸੁਰੱਖਿਆ ਨਹੀਂ ਸਗੋਂ ਨਫ਼ਰਤ ਵਧਾਉਂਦਾ ਹੈ। ਆਰਥਿਕ ਨਿਕਟਤਾ ਲੜਾਈ ਦੀ ਸੰਭਾਵਨਾ ਘਟਾਉਂਦੀ ਹੈ, ਇਤਿਹਾਸਕ ਤਜਰਬਾ ਸਿਖਾਉਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅੱਜ ਦੀਆਂ ਕਾਰਵਾਈਆਂ VD ਸਾਵਰਕਰ ਦੀ ਵੰਡਵਾਦੀ ਸੋਚ ਉੱਤੇ ਆਧਾਰਿਤ ਹਨ, ਜਿਸ ਨੇ ਮੁਸਲਮਾਨਾਂ ਨੂੰ ਹਮੇਸ਼ਾ ਦੁਸ਼ਮਣ ਬਣਾਇਆ। ਭਾਜਪਾ, RSS ਹਰ ਚੋਣ ਦੌਰਾਨ ਪਾਕਿਸਤਾਨ ਵਿਰੋਧੀ ਜਿਹਾਦੀ ਨਾਅਰੇ ਲੈ ਕੇ ਆਉਂਦੇ ਹਨ। ਵਕਫ ਬੋਰਡ ਦੇ ਮਸਲੇ, ਧਾਰਮਿਕ ਮਾਮਲਿਆਂ ਦੀ ਰਾਜਨੀਤੀ ਅਤੇ ਕਿਸਾਨਾਂ ਦੇ ਅਸਲੀ ਮੁੱਦਿਆਂ ਤੋਂ ਧਿਆਨ ਹਟਾਉਣਾ ਇਸ ਰਣਨੀਤੀ ਦਾ ਹਿੱਸਾ ਹੈ। ਸਿੱਖ ਤੇ ਹੋਰ ਘੱਟ ਸੰਖਿਅਕ ਸਮਾਜ ਜੋ ਅਸਲ ਵਿੱਚ ਖੁਸ਼ਹਾਲੀ ਤੇ ਭਾਈਚਾਰੇ ਨੂੰ ਚਾਹੁੰਦੇ ਹਨ, ਇਸ ਵੰਡਵਾਦ ਤੋਂ ਪੀੜਤ ਹਨ। ਪੰਜਾਬੀ ਸੱਭਿਆਚਾਰ, ਸਿੱਖੀ ਅਤੇ ਸਾਂਝੀ ਵਿਰਾਸਤ ਸਦੀਆਂ ਤੋਂ ਸਰਹੱਦ ਪਾਰ ਸਬੰਧਾਂ ਉੱਤੇ ਖਿੜੀ ਹੈ। ਵਾਘਾ ਰਾਹ ਖੁੱਲ੍ਹਣ ਨਾਲ ਸੰਸਕਾਰਕ, ਆਤਮਿਕ ਤੇ ਵਪਾਰਕ ਰਿਸ਼ਤੇ ਮੁੜ ਜਿਉਂਦੇ ਹੋਣਗੇ। ਵਪਾਰਕ ਸਾਂਝ ਲਈ ਅਤੇ ਕਿਸਾਨਾਂ ਦੀ ਖੁਸ਼ਹਾਲੀ ਲਈ ਬਾਰਡਰ ਖੋਲ੍ਹਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਅਟਾਰੀ ਵਾਘਾ ਸਰਹੱਦ ਤੇ ਅੱਜ ਅਪੀਲ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਸਿਰ ਤੇ ਕਣਕ ਦੀਆਂ ਬੋਰੀਆਂ ਰੱਖ ਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਸਮੇਤ ਪਾਰਟੀ ਵਰਕਰਾਂ ਨੇ ਬਾਰਡਰ ਵੱਲ ਨੂੰ ਮਾਰਚ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਨਫ਼ਰਤ ਦੀ ਰਾਜਨੀਤੀ ਨੂੰ ਇਨਕਾਰ ਕਰਕੇ ਅਤੇ ਖੁਸ਼ਹਾਲੀ, ਅਮਨ ਅਤੇ ਕਾਨੂੰਨੀ ਜ਼ਿੰਮੇਵਾਰੀ ਦੀ ਪੱਖਦਾਰੀ ਕਰੀਏ। ਉਨ੍ਹਾਂ ਕਿਹਾ ਕਿ ਅਟਾਰੀ ਵਾਘਾ ਬਾਰਡਰ ਰਾਹੀਂ ਭਾਰਤ-ਪਾਕਿਸਤਾਨ ਵਪਾਰ ਰਾਹ ਖੋਲ੍ਹਣ ਦੀ ਮੰਗ ਸਿਰਫ ਆਰਥਿਕਤਾ ਨਹੀਂ ਸਗੋਂ ਇਤਿਹਾਸਕ, ਅਧਿਆਤਮਿਕ ਅਤੇ ਕਾਨੂੰਨੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਕਿਸਾਨ, ਵਪਾਰੀ ਤੇ ਆਮ ਲੋਕ ਖੁੱਲ੍ਹੇ ਵਪਾਰ ਦੀ ਮੰਗ ਕਰਦੇ ਹਨ। ਪੰਜਾਬ ਦੇ ਕਿਸਾਨ ਖਾਸ ਕਰਕੇ ਅੰਮ੍ਰਿਤਸਰ ਜ਼ਿਲ੍ਹੇ ਦੇ ਘੱਟ ਮੁੱਲਾਂ ਅਤੇ ਮੰਡੀਆਂ ਦੀ ਕਮੀ ਕਾਰਨ ਪੀੜਤ ਹਨ। ਸਰਹੱਦ ਖੁੱਲ੍ਹਣ ਨਾਲ ਉਹ ਆਪਣੀ ਕਣਕ, ਚੌਲ, ਸਬਜ਼ੀਆਂ ਤੇ ਫਲ ਵਧੀਆ ਕੀਮਤ ਤੇ ਵੇਚ ਸਕਣਗੇ। ਵਪਾਰੀ ਖਾਸ ਕਰਕੇ ਸੁੱਕੇ ਫਲਾਂ, ਸੀਮੈਂਟ, ਕੱਪੜੇ ਤੇ ਉਦਯੋਗਿਕ ਮਾਲ ਦੇ ਆਪਣੀਆਂ ਖੋਈਆਂ ਮਾਰਕੀਟਾਂ ਮੁੜ ਹਾਸਲ ਕਰ ਸਕਣਗੇ। ਟਰਾਂਸਪੋਰਟ, ਗੋਦਾਮ, ਹੋਟਲ ਤੇ ਟੂਰਿਜ਼ਮ ਖੇਤਰ ਵਿੱਚ ਹਜ਼ਾਰਾਂ ਨੌਕਰੀਆਂ ਬਣਨਗੀਆਂ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਭਾਰਤ ਨੂੰ ਬਹੁਤ ਸਾਰਾ ਆਰਥਿਕ ਲਾਭ ਹੋਵੇਗਾ, ਜਿਵੇਂ ਸਰਹੱਦ ਖੁੱਲ੍ਹਣ ਨਾਲ ਭਾਰਤ ਦੇ GDP ਵਿੱਚ 1% ਵਾਧਾ ਹੋ ਸਕਦਾ ਹੈ। ਖੇਤਰੀ ਖੁਸ਼ਹਾਲੀ ਨਾਲ ਭਾਰਤ ਦੀ ਵਿਸ਼ਵ ਭਰ ਵਿੱਚ ਜ਼ਿੰਮੇਵਾਰ ਰਾਸ਼ਟਰ ਦੀ ਛਵੀ ਮਜ਼ਬੂਤ ਹੋਵੇਗੀ। ਕੇਂਦਰੀ ਏਸ਼ੀਆ ਨਾਲ ਜੁੜਨ ਦੇ ਰਾਹ ਖੁੱਲ੍ਹਣਗੇ। ਵਿਦੇਸ਼ੀ ਬੰਦਰਗਾਹਾਂ ਉੱਤੇ ਵੀ ਨਿਰਭਰਤਾ ਘਟੇਗੀ।
ਸੁਰੱਖਿਆ ਸੰਬੰਧੀ ਉਹਨਾਂ ਕਿਹਾ ਕਿ WTO ਦੇ ਕਾਨੂੰਨ ਅਨੁਸਾਰ ਸੁਰੱਖਿਆ ਕਾਰਨਾਂ ਕਰਕੇ ਰੋਕ ਲਗਾਉਣੀ ਜਾਇਜ਼ ਹੈ, ਪਰ ਸਿਰਫ ਸਾਵਧਾਨੀ ਤੇ ਨਿਯਮਾਂ ਅਨੁਸਾਰ। ਵਪਾਰ ਬੰਦ ਕਰਨਾ ਸੁਰੱਖਿਆ ਨਹੀਂ ਸਗੋਂ ਨਫ਼ਰਤ ਵਧਾਉਂਦਾ ਹੈ। ਆਰਥਿਕ ਨਿਕਟਤਾ ਲੜਾਈ ਦੀ ਸੰਭਾਵਨਾ ਘਟਾਉਂਦੀ ਹੈ, ਇਤਿਹਾਸਕ ਤਜਰਬਾ ਸਿਖਾਉਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅੱਜ ਦੀਆਂ ਕਾਰਵਾਈਆਂ ਵੀਡੀ ਸਾਵਰਕਰ ਦੀ ਵੰਡਵਾਦੀ ਸੋਚ ਉੱਤੇ ਆਧਾਰਿਤ ਹਨ, ਜਿਸ ਨੇ ਮੁਸਲਮਾਨਾਂ ਨੂੰ ਹਮੇਸ਼ਾ ਦੁਸ਼ਮਣ ਬਣਾਇਆ। ਭਾਜਪਾ RSS ਹਰ ਚੋਣ ਦੌਰਾਨ ਪਾਕਿਸਤਾਨ ਵਿਰੋਧੀ ਜਿਹਾਦੀ ਨਾਅਰੇ ਲੈ ਕੇ ਆਉਂਦੇ ਹਨ। ਵਕਫ ਬੋਰਡ ਦੇ ਮਸਲੇ, ਧਾਰਮਿਕ ਮਾਮਲਿਆਂ ਦੀ ਰਾਜਨੀਤੀ ਅਤੇ ਕਿਸਾਨਾਂ ਦੇ ਅਸਲੀ ਮੁੱਦਿਆਂ ਤੋਂ ਧਿਆਨ ਹਟਾਉਣਾ ਇਸ ਰਣਨੀਤੀ ਦਾ ਹਿੱਸਾ ਹੈ। ਸਿੱਖ ਤੇ ਹੋਰ ਘੱਟ ਸੰਖਿਅਕ ਸਮਾਜ ਜੋ ਅਸਲ ਵਿੱਚ ਖੁਸ਼ਹਾਲੀ ਤੇ ਭਾਈਚਾਰੇ ਨੂੰ ਚਾਹੁੰਦੇ ਹਨ, ਇਸ ਵੰਡਵਾਦ ਤੋਂ ਪੀੜਤ ਹਨ। ਪੰਜਾਬੀ ਸੱਭਿਆਚਾਰ, ਸਿੱਖੀ ਅਤੇ ਸਾਂਝੀ ਵਿਰਾਸਤ ਸਦੀਆਂ ਤੋਂ ਸਰਹੱਦ ਪਾਰ ਸਬੰਧਾਂ ਉੱਤੇ ਖਿੜੀ ਹੈ। ਵਾਹਗਾ ਰਾਹ ਖੁੱਲ੍ਹਣ ਨਾਲ ਸੰਸਕਾਰਕ, ਆਤਮਿਕ ਤੇ ਵਪਾਰਕ ਰਿਸ਼ਤੇ ਮੁੜ ਜਿਉਂਦੇ ਹੋਣਗੇ।